ਅੱਛਾ, ਜਿਹੜੇ ਕੈਨੇਡਾ ਤੋਂ ਹੁਣ ਰੀਸੈਂਟਲੀ ਬਹੁਤ ਜ਼ਿਆਦਾ ਪਿੱਛੇ ਆਏ ਆ, ਜਿੱਦਾਂ ਹੁਣ STCA ਦਾ ਤੁਸੀਂ ਦੱਸਿਆ ਆ, ਉਹਨਾਂ ਦਾ ਹੁਣ ਕੀ ਜਿਹੜਾ ਉਹ ਬਣੂਗਾ, ਕੀ ਇਹਨਾਂ ਦਾ ਹੋ ਸਕਦਾ ਹੈ? ਦੇਖੋ ਜਿਹੜਾ ਅੱਛਾ, ਦੋ ਚੀਜ਼ਾਂ ਆ ਗਈਆਂ। ਸੋ ਪਹਿਲਾਂ ਤਾਂ ਜਿਹੜੀ ਆਪਾਂ ਜਿਹੜਾ ਟਰੈਵਲ ਡਾਕੂਮੈਂਟ ਵਾਲੀ ਗੱਲ ਕਰ ਰਹੇ ਸੀਗੇ, ਹਾਂਜੀ ਹਾਂਜੀ। ਹੁਣ ਦੇਖੋ, ਜੇ ਬੰਦਿਆਂ ਨੂੰ ਉਹਨਾਂ ਨੇ ਰੋਕ ਰਹੇ ਆ, ਉਹਨਾਂ ਨੇ ਡਾਇਰੈਕਟਿਵ ਦੇ ਦਿੱਤਾ ਨਹੀਂ ਜਾਣਾ, ਨਹੀਂ ਆਉਣ ਦੇਣਾ, ਤੁਸੀਂ ਮੈਨੂੰ ਦੱਸੋ ਖਬਰ ਨੂੰ ਮੈਂ ਹੋਰ ਕਿੱਦਾਂ ਦੱਸਾਂ? ਮਤਲਬ ਠੀਕ ਹੈ, ਤੁਹਾਨੂੰ ਸੁਣਨੀ ਨਹੀਂ ਪਸੰਦ ਆ, ਪਰ ਉਹਨੂੰ ਮੈਂ ਕਿੱਦਾਂ ਦੱਸਾਂ? ਭਾਈ ਖਬਰ ਤਾਂ ਇਹੀ ਹੈ ਕਿ ਯਾਰ ਨਾ ਜਾਓ, ਹਨਾ। ਹੁਣ ਤੁਹਾਨੂੰ ਉਹ ਖਬਰ ਪਸੰਦ ਨਹੀਂ ਆਈ, ਠੀਕ ਆ। ਰਾਜਕੁਮਾਰ ਇਹ ਕਹਿੰਦਾ ਕਿ ਮੈਂ ਭਾਈ ਖੇਤ ਕਿੱਲਾ ਵੇਚ ਕੇ ਆਇਆ ਸੀਗਾ, ਸਾਲ 'ਚ ਮੈਂ ਪੱਕੇ ਹੁਣ ਅਮਰੀਕਾ 'ਚ, ਫੇਰ ਮੈਂ ਜਾਣਾ ਘੁੰਮਣ ਟੌਰਨ। ਤਾਂ ਮੈਸੇਜ ਤਾਂ ਰਾਜਕੁਮਾਰ ਨੂੰ ਦੇ ਰਹੇ ਕਿ ਰਾਜਕੁਮਾਰ ਜੀ ਏਦਾਂ ਨਹੀਂ ਹੁੰਦਾ ਮੇਰਾ ਵੀਰ, ਆ ਦੇਖ ਹੁਣ ਲਾਅ ਚੇਂਜ ਹੋ ਗਿਆ। ਹੁਣ ਪਤਾ ਤਾਂ ਰਾਜਕੁਮਾਰ ਨੂੰ ਵੀ ਆ ਕਿ ਯਾਰ ਇਹ ਸਹੀ ਗੱਲ ਕਹਿ ਰਿਹਾ, ਪਰ ਰਾਜਕੁਮਾਰ ਕੀ ਕਰ ਰਿਹਾ? ਥੱਲੇ ਜਾ ਕੇ ਕਮੈਂਟ ਪਾ ਰਿਹਾ, ਲੈ ਯਾਰ ਇਹਨਾਂ ਤਾਂ ਡਰਾਤਾ, ਇਹਨਾਂ ਦਾ ਏਦਾਂ ਕਰਤਾ, ਓਦਾਂ ਵਾ। ਰਾਜਕੁਮਾਰ ਸੁਣਨਾ ਚਾਹ ਰਿਹਾ ਵਾ ਕਿ ਬਈ ਮੈਨੂੰ ਦੱਸੋ ਕਦੋਂ ਮੈਂ ਬਾਹਰ ਛੇਤੀ ਛੇਤੀ ਘੁੰਮਣ ਜਾਵਾਂ। ਤੇ ਮੈਂ ਕਿਹਾ ਰਾਜਕੁਮਾਰ ਜੀ ਮੈਸੇਜ ਤੁਹਾਡੇ ਲਈ ਆ, ਨਾ ਜਾਓ। ਸਪੈਸ਼ਲੀ ਜਿਹੜੇ ਰਾਜਕੁਮਾਰ ਨੇ ਨੇਪਾਲ ਦੇ ਵਿੱਚ ਆਪਣੀ ਨਵੀਂ ਰਿਆਸਤ ਖੋਲੀ ਆ, ਫਿਰ ਉੱਥੋਂ ਹੀ ਟੱਪ ਕੇ ਜਿਹੜੇ ਉੱਧਰ ਜਾ ਰਹੇ ਆ, ਠੀਕ ਆ। ਉਹ ਹਾਲ ਦੀ ਘੜੀ ਕਪਿਲ ਸ਼ਰਮਾ ਦਾ ਸ਼ੋਅ ਦੇਖਣ, ਇਹ ਨਾ ਦੇਖਣ। ਰਾਜਕੁਮਾਰ ਕਹਿੰਦਾ ਕਿ ਮੇਰਾ ਫਿਰ ਵਿਆਹ ਕਿੱਦਾਂ ਹੋਊਗਾ, ਮੇਰੀ ਤਾਂ ਉਮਰ ਹੋਈ ਜਾਂਦੀ ਆ। ਇਹ ਤਾਂ ਹੁਣ ਟਰੰਪ ਸਾਹਿਬ ਨੇ ਥੋੜਾ ਨਾ ਕਿਹਾ ਕਿ ਅਮਰੀਕਾ ਉਹ ਅਸਾਲਮ ਵੀ ਤੁਹਾਡਾ ਛੇਤੀ ਛੇਤੀ ਪਾਸ ਹੋ ਗਏ ਫਿਰ ਉੱਥੇ ਵੀ ਆਓ। ਚੀਜ਼ਾਂ ਨੂੰ ਇੱਕ ਕੰਟੈਕਸਟ 'ਚ ਜਿਹੜਾ ਰੱਖੀਦਾ ਹੁੰਦਾ। ਤੁਹਾਡੀ ਜਿਹੜੀ ਜ਼ਿੰਮੇਵਾਰੀ ਆ ਸਮੁੱਚੀ ਕਮਿਊਨਿਟੀ ਵੱਲ ਬਣਦੀ ਆ, ਠੀਕ ਆ। ਤੁਸੀਂ ਜਦੋਂ ਪੰਗੇ ਲੈਣੇ ਆ ਨਾ, ਸਾਰੇ ਜਾਣੇ 10-20 ਜਾਣੇ ਨੇ ਲੈਤਾ, ਜਿਹੜਾ ਇੱਕ ਸਿੱਧਾ ਸੱਦਾ ਵੀ ਜਿਹੜਾ ਬੰਦਾ ਜਿਹੜਾ ਕਹਿੰਦਾ ਮੈਂ ਨਹੀਂ ਪੁੱਠੇ ਪੰਗੇ ਲੈਣੇ, ਮੈਂ ਨਹੀਂ ਨੇਪਾਲ ਜਾਣਾ, ਮੈਂ ਨਹੀਂ ਉੱਧਰ ਜਾਣਾ, ਉਹ ਵੀ ਚਪੇਟ ਦੇ ਵਿੱਚ ਵਿਚਾਰਾ ਆ ਜਾਂਦਾ। ਜਿਹਨੇ ਹੁਣ ਕਿਸੇ ਨੇ ਸੱਚੀ ਜਾਣਾ ਵਾ, ਠੀਕ ਆ, ਕਿਸੇ ਦਾ ਕੋਈ ਕੈਂਸਰ ਹੋਇਆ, ਘਰਦਿਆਂ ਨੂੰ ਕਿਸੇ ਦੀ ਮੌਤ ਹੋਈ ਹੈ, ਕੁਛ ਹੋਇਆ, ਉਹ ਵੀ ਬੰਦਾ ਹੁਣ ਦੇਖ ਲਓ ਤੁਸੀਂ ਅੜਿੱਕੇ ਲੱਗ ਗਿਆ। ਕਿਉਂ? ਕਿਉਂਕਿ ਤੁਹਾਡਾ ਇੱਥੇ ਟਿਕਾਈ ਨਹੀਂ ਹੁੰਦੀ, ਤੁਹਾਨੂੰ ਹੁਣ ਕੇਸ ਪਾਸ ਹੋ ਗਿਆ, ਚੱਲ ਹੁਣ ਜਾ ਕੇ ਚੱਲੀਏ, ਗ੍ਰੀਨ ਕਾਰਡ ਦੀ ਵੀ ਨਹੀਂ ਵੇਟ ਆ। ਰਾਜਕਰਨ ਜੀ ਹਜ਼ਾਰਾਂ ਦੇ ਵਿੱਚ ਕੇਸ ਏਦਾਂ ਦੇ ਹੈਗੇ ਆ ਜਿਹੜੇ ਗਏ ਆ, ਮੈਨੂੰ ਖੁਦ ਨੂੰ ਵੀ ਪਤਾ ਵਾ ਉਹਨਾਂ ਦਾ। ਗੱਲ ਸਿਰਫ ਇੰਨੀ ਸੀਗੀ ਕਿ ਉਧਰ ਨੂੰ ਅਜੇ ਹਵਾ ਨਹੀਂ ਵਗੀ। ਜੇ ਉਧਰ ਨੂੰ ਵੀ ਹਵਾ ਜਿਹੜੀ ਵਗ ਗਈ, ਠੀਕ ਆ, ਇਹਨਾਂ ਦੇ ਕੋਲ ਕਿਹੜਾ ਵਕੀਲ ਨਹੀਂ ਹੈਗੇ ਆ, ਕਸਟਮ ਬਾਰਡਰ, ਇਹਨਾਂ ਨੇ ਵੀ ਤਾਂ ਰਿਪੋਰਟਾਂ ਆਪਣੀਆਂ ਬਣਾਈਆਂ। ਤੁਸੀਂ ਦੇਖੋ ਕਿ ਐਡੇ ਵੱਡੇ ਜਿਹੜੇ ਆਪਰੇਸ਼ਨ ਕਰਦੇ ਆ ਉੱਥੇ ਤੱਕ ਗਏ ਨਹੀਂ, ਪਰ ਜਿੱਦਣ ਉਦਣ ਵੀ ਜਾਣ ਲੱਗ ਪਏ, ਹੋਰ ਬੜੇ ਸਾਰੇ ਪਰਦੇ ਜਿਹੜੇ ਫਾਸ਼ ਹੋਊਗੇ। 30 ਬਿਲੀਅਨ ਤੋਂ 350 ਬਿਲੀਅਨ ਐਨਫੋਰਸਮੈਂਟ ਦੇ ਲਈ ਅਗਲਿਆਂ ਨੇ ਪੈਸੇ ਜਿਹੜੇ ਉਹ ਡਾਲਰ ਕੱਢ ਲਏ ਆ। ਇਹ ਸਵਾਲ ਸੀ ਨਾ ਵੀ ਇਹ ਕਿੱਦਾਂ ਕਰਨਗੇ, ਇਹਦੇ ਲਈ ਤਾਂ ਮਨੀ ਬਹੁਤ ਚਾਹੀਦੀ ਆ। 1 ਸਾਲ ਦੇ ਵਿੱਚ ਆਲਰੇਡੀ ਉਹਨਾਂ ਨੇ 10 ਗੁਣਾ ਜਿਹੜਾ ਉਹਦਾ ਬਜਟ ਉਹ ਵਧਾ ਦਿੱਤਾ। ਤੁਹਾਨੂੰ ਕੀ ਲੱਗਦਾ ਵੀ ਉਹਦੇ ਨਾਲ ਫਰਕ ਨਹੀਂ ਪੈਣਾ? ਓਬਵੀਅਸਲੀ ਪੈਣਾ, ਸਖਤੀ ਹੋਰ ਵਧਣੀ ਹੈ ਜੀ। ਰਾਈਟ। ਹੁਣ ਜਿੱਦਾਂ ਆਪਾਂ ਕਿਹਾ ਸੀ ਡੀਨੈਚੁਰਲਾਈਜ਼ ਕਰਨ ਲਈ, ਪਹਿਲਾਂ ਜਦੋਂ ਟਰੰਪ ਆਇਆ ਸੀਗਾ, ਫਲੋਰੀਡਾ ਦਾ ਇੱਕ ਬੰਦਾ ਸੀਗਾ, 7-8 ਮਿਲੀਅਨ ਡਾਲਰ ਇੱਕ ਬੰਦੇ ਮਗਰ ਲਗਾਇਆ ਸੀਗਾ, ਠੀਕ ਆ। ਇੱਥੇ ਮੈਨੂੰ ਹੁਣ ਕਮੈਂਟ ਕਰਕੇ ਕਹਿ ਰਿਹਾ ਕਿ ਯਾਰ 15,000 ਫੀਸ ਕਹਿੰਦਾ ਜ਼ਿਆਦਾ, ਵਕੀਲ ਸਾਹਿਬ ਤੁਹਾਡੀ ਘਟਾਓ ਇਹਨੂੰ। ਤੇ 15,000 ਨਾਲ ਮਤਲਬ ਕਿ ਲੜੀਏ ਉਹਨਾਂ ਆਪਾਂ 7 ਮਿਲੀਅਨ ਡਾਲਰ ਵਾਲੇ ਨਾਲ ਬਜਟ ਜਿਹਨੇ ਟੀਮ ਖੜੀ ਕੀਤੀ ਹੋਈ ਆ ਟਰੰਪ ਸਾਹਿਬ ਦੀ। ਸਰਕਾਰ ਵੀ ਮਤਲਬ ਉਹਨਾਂ ਦੀ, ਬਜਟ ਵੀ ਉਹਨਾਂ ਦਾ, ਸਰਕਾਰੀ ਵਕੀਲ ਵੀ ਉਹਨਾਂ ਦੇ, ਜੱਜ ਵੀ ਉਹਨਾਂ ਦੇ, ਜੱਜ ਵੀ ਉਹਨਾਂ ਦਾ। ਚੀਜ਼ ਤੁਹਾਨੂੰ ਚਾਹੀਦੀ ਆ ਤੇ ਇਹ ਤੁਹਾਡੇ ਕੋਲ ਇੱਕ ਉਹ ਇਨਫੋਰਮੇਸ਼ਨ ਆ। ਮੈਂ ਕਿਹਾ ਦੇਖੋ ਹੁਣ ਇਹਦੇ ਵਿੱਚ ਕੰਟੈਕਸਟ ਕੀ ਯਾਰ, ਮਤਲਬ ਸਾਰਿਆਂ ਨੂੰ ਨਹੀਂ ਆਪਾਂ ਸਮਝਾ ਸਕਦੇ, ਨਾ ਹੀ ਸਮਝਾ ਕੇ ਕੋਈ ਉਹ ਆ, ਪਰ ਜਿਹੜਾ ਕੋਈ ਉਹ ਆ ਨਾ ਕਿ ਕਈ ਵਾਰੀ ਏਦਾਂ ਹੁੰਦਾ ਕਿ ਹਵਾ ਛੱਕ ਜਾਂਦੇ ਇੱਧਰੋਂ ਉੱਧਰੋਂ ਸੱਜਣ ਮਿੱਤਰਾਂ ਦੀ, ਬੈਠੇ ਬੈਠੇ ਖਾਦੀ ਪੀਤੀ 'ਚ ਛੱਕ ਜਾਂਦੇ ਹਵਾ। ਇਹ ਮੈਸੇਜ ਉਹਨਾਂ ਦੇ ਲਈ ਆ ਕਿ ਬਾਈ ਤੁਸੀਂ ਆਪਣੇ ਕੇਸ ਲਈ ਸੀਰੀਅਸ ਹੋ ਜਾਓ, ਠੀਕ ਆ। ਐਵੇਂ ਨਾ ਕਿਸੇ ਦੀ ਚੁੱਕ ਚ ਆਇਆ ਕਰੋ, ਸਪੈਸ਼ਲੀ ਜਿਹੜੇ ਆਪ ਪੱਕੇ ਪੁੱਕੇ ਹੋ ਗਏ ਆ, ਠੀਕ ਆ। ਉਦੋਂ ਟਾਈਮ ਹੋਰ ਸੀਗੇ, ਉਹਨਾਂ ਦੀ ਨੌਲੇਜ ਆਊਟਡੇਟਡ ਆ। ਸਰਕਾਰ ਸਿਸਟਮ ਜਿਹੜਾ ਪੂਰਾ ਰੀਵੈਂਪ ਜਿਹੜਾ ਹੋ ਗਿਆ, ਖੇਡ ਦੇ ਜਿਹੜੇ ਰੂਲ ਬਦਲ ਗਏ ਆ। ਕੀ ਹੋਣਾ ਕਿੱਦਾਂ ਹੋਣਾ ਪਤਾ ਕਿਸੇ ਨੂੰ ਵੀ ਨਹੀਂ। ਬੜੀ ਹੁਣ 30 ਬਿਲੀਅਨ ਤੋਂ ਜਦੋਂ 350 ਬਿਲੀਅਨ ਦਾ ਬਜਟ ਜਦੋਂ ਆਇਆ, ਉਹ ਜਦੋਂ ਪੈਸਾ ਆਇਆ ਉਹਦੇ ਨਾਲ ਉਹਨਾਂ ਨੇ ਕੀ ਹੋਰ ਕਰਨਾ ਵਾ, ਇਹ ਕਿਸੇ ਨੂੰ ਪਤਾ ਨਹੀਂ ਅਜੇ ਹੈਗਾ ਕਿ ਕਿਹੜੇ ਲੈਵਲ ਤੱਕ ਉਹਨਾਂ ਨੇ ਜਾਣਾ, ਪਤਾ ਨਹੀਂ ਆ। 350 ਬਿਲੀਅਨ ਵਾਲੀ ਵੀ ਗੱਲ ਤੁਹਾਡੇ ਮੂਹਰੇ ਲੈ ਕੇ ਆਉਣ ਵਾਲਾ ਪਹਿਲਾ ਜਿਹੜਾ ਸੀਗਾ ਮੰਚ ਇਹ ਸੀਗਾ ਪੰਜਾਬੀ ਰੇਡੀਓ USA, ਠੀਕ ਆ। ਸੋ ਖਬਰਾਂ ਤੁਸੀਂ ਨੋਟ ਕਰੀ ਜਾਓ ਕਿੱਦਾਂ ਆਉਂਦੀਆਂ, ਸੋਰਸ ਦੇ ਨਾਲ ਕਿੱਦਾਂ ਆਉਂਦੀਆਂ, ਉਹਨਾਂ ਦਾ ਕੀ ਕੜਾ ਜਿਹੜਾ ਬਣਦਾ ਫਿਰ ਅੱਗੇ ਜਾ ਕੇ। ਉਹ ਤਾਂ ਕਈ ਵਾਰੀ ਖਬਰਾਂ ਮੈਂ ਆਪ ਹੀ ਨਾ ਸੁਣ ਕੇ ਇੰਡੀਆ ਚੱਲ ਜਾਂਦਾ, ਉੱਥੇ ਬੈਠਾ ਰਿਪੋਰਟਰ ਰਿਪੋਰਟ ਕਰੀ ਜਾਂਦਾ, ਯਾਰ ਏਦਾਂ ਹੋ ਗਿਆ ਓਦਾਂ ਹੋ ਗਿਆ, ਉਹ ਕੁਛ ਹੋਰ ਦਾ ਹੋਰ ਹੀ ਬਣਾ ਦਿੰਦੇ ਆ ਜਿਹੜਾ। ਉਹਨਾਂ ਦੀ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਉਹਨਾਂ ਦੀ ਸੁਣ ਲਓ। ਅੱਜ ਜਦੋਂ ਪਹਿਲੀ ਫਲਾਈਟ ਗਈ ਸੀ ਨਾ ਜਾਂ ਡਿਪੋਰਟ ਵਾਲੀ, ਉਸ ਤੋਂ ਬਾਅਦ ਉਹਨਾਂ ਨੇ ਐਸਾ ਸ਼ਗੂਫਾ ਉੱਥੇ ਛੱਡਿਆ ਵੀ ਸਟੂਡੈਂਟ ਵੀਜ਼ਾ ਲਓ ਤੇ 5 ਸਾਲਾਂ 'ਚ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਉਹਨਾਂ ਨੇ ਦੇ ਦੇਣਾ। ਵੀ ਆਹ ਦੇਖੋ ਸਾਰੇ ਜਾਣੇ ਜਿੰਨੇ ਗ੍ਰੀਨ ਕਾਰਡ ਹੋਏ ਆ ਸਟੂਡੈਂਟ ਵੀਜ਼ੇ ਤੋਂ ਬਾਅਦ 'ਚ, OPTਆਂ CPTਆਂ ਕਰ ਕਰਕੇ, H1B ਕਰ ਕਰਕੇ, ਉਸ ਤੋਂ ਬਾਅਦ 'ਚ ਜਿਹੜੇ ਹੋਏ ਆ ਉਹ ਵਿਚਾਰੇ ਕਮਲੇ ਆ। ਜਿਹੜੇ ਇੰਨੇ ਸਾਲਾਂ ਦੀ ਜਿਹੜੀ ਉਹ ਵੇਟ ਕਰਨ ਦੇ, ਉਹ ਕਮਲੇ ਆ। ਉਹਨਾਂ ਨੂੰ ਪਤਾ ਨਹੀਂ ਸੀਗਾ
ਵੀ ਇਹ ਰੂਲ ਜਿਹੜਾ ਉਹ ਹੈਗਾ ਆ। ਉੱਥੇ ਤੁਹਾਡੇ ਪੈਸੇ ਹਥਿਆਉਣ ਦੇ ਲਈ ਤੁਹਾਨੂੰ ਬਾਹਰ ਦਾ ਜਿਹੜਾ ਆ ਉਹ ਛੁਣਛਣਾ ਜਿਹੜਾ ਇੱਕ ਹਿਸਾਬ ਦੇ ਨਾਲ ਦਿਖਾਉਣ ਦੇ ਲਈ ਵੀ ਇਹਦੇ ਮਗਰ ਭੱਜੀ ਚੱਲੋ। ਤੁਹਾਡੇ ਉਹਨਾਂ ਨੇ ਪੈਸੇ ਜਿਹੜੇ ਆ ਉਹ ਹੜੱਪਣ ਦੀ ਸਾਜ਼ਿਸ਼ ਨੇ। ਉੱਥੇ ਬਹੁਤ ਸਾਰੇ ਹਰ ਤਰ੍ਹਾਂ ਦਾ ਏਜੰਟ, ਕਿਸੇ ਏਜੰਟ ਨੇ ਕੋਟ ਪਾਇਆ, ਕਿਸੇ ਨੇ ਕਮੀਜ਼ ਪਾਈ, ਕਈ ਫੋਨ ਦੇ ਉੱਤੇ ਉਦਾਂ ਹੀ ਗੱਲਾਂ ਜਿਹੜੀਆਂ ਉਹ ਕਰੀ ਜਾਂਦੇ ਆ। ਜਿਹੜਾ ਬਚ ਕੇ ਮੋੜ ਤੋਂ, ਜਿਹੜਾ ਦੇਖ ਕੇ, ਜੇ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ, ਪੰਜਾਬੀ ਰੇਡੀਓ USA, ਪੰਜਾਬੀ TV USA ਨੂੰ ਫੋਲੋ ਕਰੋ ਉੱਥੇ, ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਵੀ ਰਿਐਲਿਟੀ ਕੀ ਚੱਲ ਰਹੀ ਆ। ਤੇ ਟਨੀ ਟੇਕ ਕਹਿਣਾ ਜੀ, ਜੇ ਟਰੈਵਲ ਵਾਲੀ ਗੱਲ ਤੁਹਾਡੀ ਜੇ ਫਿਨਿਸ਼ ਆ, ਤੇ ਜੇ ਤੁਸੀਂ ਥੋੜਾ ਕੈਨੇਡਾ ਵਾਲਿਆਂ ਦੇ ਕੰਟੈਕਸਟ ਦੇ ਵਿੱਚ ਥੋੜਾ ਦੱਸਿਓ। ਹਾਂਜੀ, ਵੀ ਉਹਨਾਂ ਦਾ ਕੀ ਬਣਨਾ ਜੀ। ਅੱਛਾ ਜੀ, ਸੋ CLP ਦਾ ਜਿਹੜਾ ਮੁੱਦਾ ਸੀਗਾ, CLP ਦੇ ਮੁੱਦੇ ਦੀਆਂ ਕਈ ਸਾਰੀਆਂ ਵੀਡੀਓ ਆਪਣੀਆਂ ਜਿਹੜੀਆਂ ਹੈਗੀਆਂ, CLP ਦਾ ਮੁੱਦਾ ਆਪਾਂ ਕਈ ਲੋਕਾਂ ਲਈ ਸੋਲਵ ਜਿਹੜਾ ਕਰਤਾ ਸੀਗਾ ਜੀ। ਸੋ ਰਾਜਕਰਨ ਜੀ, ਹੁਣ ਚੀਜ਼ ਬਸ ਇੰਨੀ ਹੋਈ ਹੈ ਕਿ RKK ਵਾਲਾ ਤਾਂ ਮੈਂ ਡਿਟੇਲ 'ਚ ਦੱਸਿਆ ਕਿ ਕਿੱਦਾਂ ਕੀਤਾ, ਉਹਦਾ ਦੱਸਿਆ ਨਹੀਂ ਅਜੇ ਕਿ ਕਿੱਦਾਂ ਸੀਗਾ। ਉਹਦੇ ਕਰਕੇ ਜਨਤਾ ਪਰੇਸ਼ਾਨ ਬੜੀ ਹੈ ਕਿ ਯਾਰ ਸਾਨੂੰ ਦੱਸੋ, ਇੰਟਰਪ੍ਰੇਟਰ, ਟਰਾਂਸਲੇਟਰ ਸਾਰੇ ਮਗਰ ਹੈਗਾ ਕਿੱਦਾਂ। ਮੈਂ ਕਿਹਾ ਪਤੰਦਰਾਂ ਨੂੰ ਦੱਸਣਾ ਨਹੀਂ ਹੁਣ ਕਿੱਦਾਂ ਵਾ, ਕੀ ਆ ਕੁੰਡੀ ਦੱਸੋ ਸਾਨੂੰ। ਇਹ ਤਾਂ ਹੁਣ ਚੱਲ ਲੈਣ ਦਿਓ ਕਿ ਦੱਸੋ ਹੁਣ ਕਿ ਕਿਹੜਾ ਸੋਲਵ ਕਰਦਾ ਵਾ ਵਕੀਲ, ਕਿਹੜਾ ਨਹੀਂ ਸੋਲਵ ਕਰਦਾ ਵਾ। ਕਿਉਂਕਿ ਕਈ ਵਾਰੀ ਸੀਗਾ ਕਿ ਜ਼ਿਆਦਾ ਦੱਸ ਕੇ ਵੀ ਮੈਂ ਕਿਹਾ ਬੁਰੇ ਆਪਾਂ ਬਣ ਜਾਂਦੇ ਆ। ਠੀਕ ਹੈ, ਇੱਕ ਤਾਂ ਆਈਏ ਸਾਰੀ ਡਿਟੇਲ 'ਚ ਦੱਸੀਏ, FRB ਦੱਸੀਏ, ਕਦੀ ਉਹ ਦੱਸੀਏ, ਹੈ ਨਾ। ਹੁਣ ਕੀ ਸੀਗਾ ਕਿ CLP ਦਾ ਇੱਕ ਮੁੱਦਾ ਸਦਰਨ ਬਾਰਡਰ ਤੋਂ ਜਿਹੜਾ ਮੈਕਸੀਕੋ ਤੋਂ ਆਇਆ, STCA ਦਾ ਜਿਹੜਾ ਮੁੱਦਾ ਹੈਗਾ ਕੈਨੇਡੀਅਨ ਬਾਰਡਰ ਵੱਲੋਂ ਜਿਹੜਾ ਐਂਟਰ ਕੀਤਾ ਜੀ। ਜਿਹੜਾ ਕੈਨੇਡੀਅਨ ਬਾਰਡਰ ਵੱਲੋਂ, ਮਤਲਬ ਦੋਨਾਂ ਦੇ ਕਾਨੂੰਨ ਬੇਸਿਕਲੀ ਇਹੀ ਕਹਿੰਦੇ ਆ ਕਿ ਤੁਸੀਂ ਇਹ ਜਿਹੜੇ ਦੇਸ਼ਾਂ ਚੋਂ ਲੰਘ ਕੇ ਆ ਰਹੇ ਆ, ਸਪੈਸ਼ਲੀ ਮੈਕਸੀਕੋ ਤੇ ਕੈਨੇਡਾ, ਇੱਥੋਂ ਦੀ ਤੁਸੀਂ ਅਸਾਈਲਮ ਜਿਹੜਾ ਉਹ ਫਾਈਲ ਕਰਕੇ ਆਓ। ਜੇ ਬਿਨਾਂ ਅਸਾਈਲਮ ਦੇ ਤੁਸੀਂ ਆਉਂਦੇ ਆ ਤਾਂ ਉਹਦੀ ਤੁਹਾਨੂੰ US ਦੇ ਵਿੱਚ ਤੁਹਾਡੀ ਐਲੀਜੀਬਿਲਿਟੀ ਨਹੀਂ ਬਣਦੀ। ਇਹ ਉਹਨਾਂ ਦਾ ਜਿਹੜਾ ਸੀਗਾ ਰੂਲ ਸੀਗਾ। ਠੀਕ ਹੈ, ਜਿਹੜਾ ਹੁਣ STCA ਵਾਲਾ, ਉਹਦੀ ਤਾਂ ਸਿੱਧੇ ਫੈਮਿਲੀ ਬੇਸ ਦੀ ਉਹਨਾਂ ਨੇ ਕੁਝ ਇੱਕ ਐਕਸੈਪਸ਼ਨਸ ਜਿਹੜੀਆਂ ਰੱਖੀਆਂ ਸੀਗੀਆਂ ਕਿ ਜੇ ਤੁਹਾਡਾ ਬਲੱਡ ਰਿਲੇਟਿਵ ਵਗੈਰਾ ਹੈਗਾ, ਉਹ ਚੀਜ਼ਾਂ ਤੇ ਤੁਹਾਨੂੰ ਜਿਹੜਾ ਫਾਇਦਾ ਦੇ ਸਕਦੇ ਸੀਗੇ। ਜਿਹੜਾ ਮੈਕਸੀਕੋ ਵਾਲਾ ਹੈਗਾ, ਉਹਦੇ ਵਿੱਚ ਫੈਮਿਲੀ ਯੂਨਿਟੀ ਦੀ ਨਹੀਂ ਉਹਨਾਂ ਨੇ ਐਕਸੈਪਸ਼ਨ ਰੱਖੀ ਸੀ, ਉਹਨਾਂ ਨੇ ਹੋਰ ਕੁਝ ਐਕਸੈਪਸ਼ਨ ਰੱਖੀਆਂ ਸੀਗੀਆਂ। ਉਦੋਂ ਇੱਕ ਤਾਂ CBP1 ਵਾਲਾ ਜਿਹੜਾ ਪੋਰਟ ਰਾਹੀਂ ਆਇਆ, ਹੁਣ ਤਾਂ ਚਲੋ CBP1 ਵੀ ਉਹਨਾਂ ਨੇ ਚੱਕ ਹੀ ਦਿੱਤਾ, ਉਹ ਤਾਂ ਚੀਜ਼ ਜਿਹੜੀ ਮੁਕਾਈ ਦਿੱਤੀ ਟਰੰਪ ਨੇ। ਉੱਥੇ ਜਿਹੜੀ ਗੱਲ ਸੀਗੀ ਕਿ ਤੁਹਾਡਾ ਜਿਹੜਾ ਇਮੀਨੈਂਟ ਥ੍ਰੈਟ ਕੀ ਹੈਗਾ, ਤੇ ਮਤਲਬ ਦੋਨਾਂ ਦੇ ਜਿਹੜੇ ਕਾਨੂੰਨ ਡਿਫਰੈਂਟ ਸੀਗੇ। ਕੁਛ ਇੱਕ ਹੱਦ ਤੱਕ ਜਿਹੜਾ ਬੰਦਾ ਮੈਕਸੀਕੋ ਤੋਂ ਬਾਰਡਰ ਟੱਪਿਆ ਉਹ ਬੈਟਰ ਆਫ ਸੀਗਾ ਕੈਨੇਡੀਅਨ ਬਾਰਡਰ ਟੱਪਣ ਵਾਲੇ ਤੋਂ। ਕਾਫੀ ਸਾਰੇ ਲੋਕੀ ਸੀਗੇ ਜਿਹੜੇ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਸੀਗਾ ਕਿ ਕੈਨੇਡਾ ਨੂੰ ਪਹਿਲਾਂ ਉਹ ਮੈਕਸੀਕੋ ਚਲੇ ਜਾਂਦੇ, ਫੇਰ ਬਾਰਡਰ ਟੱਪਦੇ ਸੀਗੇ ਕਿ CLP ਦਾ ਮੁੱਦਾ ਉਹਨਾਂ ਦੇ ਲਈ ਸੌਖਾ ਹੁੰਦਾ ਹੈਗਾ। ਏਦਾਂ ਉਹਨਾਂ ਦੀ ਜੋ ਵੀ ਸੋਚ ਜਿਹੜੀ ਸੀਗੀ। ਠੀਕ ਆ, ਆਪਾਂ ਪਹਿਲਾਂ ਤਾਂ ਕਦੀ ਕਿਸੇ ਨੂੰ ਇਨਕਰੇਜ ਨਹੀਂ ਕੀਤਾ ਯਾਰ ਬਾਰਡਰ ਟੱਪੋ। ਠੀਕ ਹੈ, ਸਾਰਿਆਂ ਨੂੰ ਇਹ ਹੈ ਕਿ ਯਾਰ ਇਹ ਨਾ ਕਰੋ ਕੰਮ। ਤੇ ਜਦੋਂ ਦੇ ਇਹ ਲਾਅ ਜਿਹੜੇ ਪਾਸ ਹੋਏ, ਉਹੀ ਹੈ ਕਿ ਬਿਲਕੁਲ ਡਿਫਿਕਲਟ ਹੋ ਜਾਣਾ। ਉਹਦੇ ਵਿੱਚ ਹੁਣ ਕੀ ਸੀਗਾ ਕਿ ਜਿਹੜੇ STC ਵਾਲੇ ਸੀਗੇ, ਬੜੀ ਗਿਣਤੀ ਦੇ ਵਿੱਚ ਲੋਕੀ ਕੈਨੇਡਾ ਤੋਂ ਇੱਥੇ ਟੱਪ ਕੇ ਆ ਗਏ, ਉਹਨਾਂ ਨੂੰ ਕਾਨੂੰਨ ਜਿਹੜਾ ਨਹੀਂ ਪਤਾ ਸੀਗਾ। STCA ਤਾਂ ਜਿਹੜੀ ਹੁਣ ਸਟੈਚੂਟਰੀ ਹੋ ਗਿਆ ਕਿ ਮਤਲਬ ਉਹ ਤਾਂ ਪੱਥਰ ਤੇ ਲਕੀਰ ਇੱਕ ਹੋ ਗਈ ਕਿ ਦਿਖਾਓ ਤੁਸੀਂ ਕੈਨੇਡਾ ਦੇ ਵਿੱਚ ਅਸਾਈਲਮ ਫਾਈਲ ਕੀਤਾ ਤੇ ਉਹਦਾ ਕੀ ਰਿਜ਼ਲਟ ਬਣਿਆ। ਹੁਣ ਜਿਹੜੇ ਲੋਕੀ STCA ਤੋਂ ਬਾਅਦ ਜਿਹੜੇ ਆਏ ਆ, ਜਿਹਨਾਂ ਨੂੰ ਐਕਸੈਪਸ਼ਨ ਫੈਮਿਲੀ ਦੀ ਨਹੀਂ ਹੈਗੀ, ਯੂਨਿਟੀ ਦੀ, ਅਲਟੀਮੇਟਲੀ ਇਹਨਾਂ ਦੇ ਕੇਸਾਂ ਦਾ ਕੀ ਹੋਣਾ ਕਿ ਅਸਾਈਲਮ ਨਹੀਂ ਗ੍ਰਾਂਟ ਹੋਣਾ। ਇਹ ਸਾਰੇ ਵਕੀਲਾਂ ਨੂੰ ਜਿਹੜਾ ਪਤਾ ਵਾ, ਤਾਂ ਵੀ ਕਈ ਵਕੀਲਾਂ ਨੇ ਜਿਹੜੀਆਂ ਵੀਡੀਓ ਬਣਾਈਆਂ ਕਿ ਨਹੀਂ ਜੀ ਤੁਹਾਨੂੰ ਇਦਾਂ ਕਰ ਦਾਂਗੇ, ਉਦਾਂ ਕਰ ਦਾਂਗੇ, ਬਾਅਦ ਚ ਮੋਸ਼ਨ ਟੂ ਰੀਓਪਨ ਹੋ ਜਾਊਗਾ, ਕਾਨੂੰਨ ਚੇਂਜ ਹੋ ਜਾਊਗਾ। ਝੂਠੇ ਜਿਹੜੇ ਸਬਜ਼ ਬਾਗ ਲੌਂਗ ਟਰਮ ਦੇ ਦਿਖਾਏ ਆ। ਅੱਗੋਂ ਦੀ ਲੋਕ ਵੀ ਕਹਿੰਦੇ ਸੀ ਲੈ ਯਾਰ ਇਹ ਵਕੀਲ ਨੇ ਹੌਸਲਾ ਦਿੱਤਾ। ਹੁਣ ਗੱਲ ਉਹੀ ਆ ਗਈ ਨਾ, ਹੌਸਲਾ। ਹਾਂਜੀ, ਪੁਆਇੰਟ ਮੇਰਾ ਕੀ ਸੀਗਾ, ਮੈਂ ਤਾਂ ਨਹੀਂ ਤੁਹਾਨੂੰ ਕਦੀ RKK ਦਾ ਹੌਸਲਾ ਦਿੱਤਾ। ਮੈਂ ਤਾਂ ਇਹੀ ਕਿਹਾ ਯਾਰ ਢਾਂਚੇ ਮਿਲਦੇ ਇਹਨਾਂ ਦੇ ਏਦਾਂ ਠੀਕ ਆ, ਜਿੱਥੇ ਨਿੰਦਿਆ ਕਰਨੀ ਬਣਦੀ ਸੀ ਨਿੰਦਿਆ ਕੀਤੀ, ਪਰ RKK ਦੀ ਜਾ ਕੇ ਫਾਈਟ ਕੀਤੀ। ਹੌਸਲੇ ਵਾਲਿਆਂ ਨੇ ਤਾਂ ਨਹੀਂ ਫਾਈਟ ਕੀਤੀ। ਹੌਸਲੇ ਵਾਲਿਆਂ ਨੇ ਕੀ ਕਰਨਾ ਹੁੰਦਾ, ਹੌਸਲੇ ਵਾਲਿਆਂ ਨੇ ਜਦੋਂ ਤੁਸੀਂ ਕਲਾਇੰਟ ਆ ਗਏ, ਉਹਨਾਂ ਕਿਹਾ ਆਓ ਜੀ, ਜਦੋਂ ਮੁਸੀਬਤ 'ਚ ਪੈ ਗਏ ਨਾ। ਹੁਣ ਸਾਰੀਆਂ ਤੁਸੀਂ ਵੀਡੀਓ ਦੇਖੋ ਜਿੰਨੀਆਂ ਮੇਰੀਆਂ ਸੋਸ਼ਲ ਮੀਡੀਆ ਤੇ ਆ, ਮੈਂ 4 ਮਹੀਨੇ ਪਹਿਲਾਂ ਵਕੀਲ ਬਦਲ ਕੇ ਆਇਆ ਸੀ, ਮੈਂ 2 ਮਹੀਨੇ ਪਹਿਲਾਂ ਵਕੀਲ ਬਦਲ ਕੇ ਆਇਆ ਹੈਗਾ। ਪਹਿਲਾਂ ਦੇਖੋ ਉਹਨਾਂ ਨੂੰ ਕਿ ਕਿੰਨੀਆਂ, ਉਹਦੀ ਗਿਣਤੀ ਕਿੰਨੀ ਹੈਗੀ ਆ ਹਰੇਕ ਬੰਦੇ ਦੀ, ਕਿੰਨੇ ਆ। ਤੁਸੀਂ ਆਪ ਬਾਕੀ ਹਿਸਾਬ ਲਾ ਲਓ ਕਿ ਮੈਂ ਕਹਿੰਦਾ ਕੋਈ ਵਕੀਲ ਏਦਾਂ ਦਾ ਨਹੀਂ ਹੋਣਾ ਜਿੱਦ ਤੋਂ ਬੰਦਾ ਨਹੀਂ ਆਇਆ ਹੋਣਾ। ਠੀਕ ਆ, ਗੱਲ ਬਸ ਇਹੀ ਸੀਗੀ ਕਿ ਹੌਸਲਾ ਤਾਂ ਨਹੀਂ ਆਪਣੇ ਕੋਲ ਹੈਗਾ। ਕਾਨੂੰਨ ਦੀ ਆਪਾਂ ਗੱਲ ਕਰਾਂਗੇ। ਤੇ ਜਿਹੜਾ ਹੁਣ STC ਵਾਲਾ ਜਿਹੜੇ ਕੈਨੇਡਾ ਵਾਲੇ ਆਏ ਆ, ਇਹ ਪ੍ਰੋਬਲਮ ਜਿਹੜੀ ਆਊਗੀ ਵੱਡੇ ਲੈਵਲ ਤੇ। ਠੀਕ ਆ, 2 ਕੰਟਰੀਆਂ ਦਾ ਆਪਸ ਦੇ ਵਿੱਚ ਟ੍ਰੀਟੀ ਜਿਹੜਾ ਹੈਗਾ। ਠੀਕ ਆ, ਤੇ ਉਹਨਾਂ ਨੇ ਕੁਝ ਸੋਚ ਕੇ ਜਿਹੜਾ ਉਹ ਕੀਤਾ। ਤੇ ਉਧਰਲੇ ਪਾਸੇ ਜੇ ਬੰਦੇ ਅਨਲੈਸ ਵਾਕਿਆ 51ਵਾਂ ਸੂਬਾ ਬਣਾ ਲੈਂਦੇ ਕੈਨੇਡਾ ਨੂੰ। ਜੇ 51ਵਾਂ ਸੂਬਾ ਬਣਾ ਲੈਂਦੇ ਤਾਂ ਦੇਖਦੇ ਆ ਫਿਰ ਕਿੱਧਰ ਨੂੰ ਗੱਲਾਂ ਬਾਤਾਂ ਜਾਂਦੀਆਂ। ਵੈਸੇ ਬਣਾ ਲੈਣ ਤਾਂ ਵਧੀਆ ਗੱਲ ਆ,
ਇੱਕ ਵਾਰੀ ਪੱਕੇ ਕਰ ਦੇਣ ਸਾਰਿਆਂ ਨੂੰ, ਬਸ ਸਿਆਪਾ ਖਤਮ ਫਿਰ ਉਸ ਤੋਂ ਬਾਅਦ। ਸਹੀ ਹੈ ਜੀ। ਦੋਨੋਂ ਕੰਟਰੀਆਂ ਨੂੰ ਫਾਇਦਾ ਵੈਸੇ ਹੋਊਗਾ ਮੇਰੇ ਹਿਸਾਬ ਨਾਲ ਤਾਂ, ਜੇ ਬਣਾ ਲੈਂਦੇ ਆ। ਤੇ ਉਹਨਾਂ ਦੇ ਵੀ ਜਿਹੜੇ ਸ਼ਹਿਰ ਹੈ ਕੈਨੇਡਾ ਵਾਲੇ, ਉਹ ਵੀ ਮਤਲਬ ਅਮਰੀਕਾ ਦੇ ਕਰਕੇ ਹੀ ਜਿਹੜੇ ਨਾਲ ਨਾਲ ਬਾਰਡਰ ਦੇ, ਉਹੀ ਜ਼ਿਆਦਾ ਵੈਲ ਟੂ ਡੂ ਹੈਗੇ ਹਨ, ਤੇ ਓਬਵੀਅਸਲੀ ਰਿਸੋਰਸਿਸ ਉਹਨਾਂ ਕੋਲ ਵੀ ਕਿੰਨੇ ਸਾਰੇ ਹੈਗੇ ਆ। ਜੇ ਬਣਾ ਲੈਂਦੇ ਆ ਤਾਂ ਵਧੀਆ, ਨਾਲ ਇਹਨਾਂ ਦਾ ਲਾਸਟ ਕਾਲ ਉਸਕੇ ਸਾਰਾ ਇਕੱਠਾ ਹੋ ਜਾਊਗਾ ਉਹਦੇ ਨਾਲ। ਠੀਕ ਹੈ, ਮੈਂ ਤਾਂ ਕਹਿੰਦਾ ਇੱਧਰੋਂ ਵੀ ਮੈਕਸੀਕੋ ਨੂੰ ਵੀ ਚੱਕੋ ਵਿੱਚ, ਕਾਬੋ ਕੁਬੋ ਵੀ ਵਿੱਚ ਪਾਓ। ਨਹੀਂ ਧੱਕਾ ਨਹੀਂ, ਆਲਰੇਡੀ ਬਥੇਰਾ ਜਿਹੜਾ ਹੋਈ ਜਾਂਦਾ ਹੈ, ਇੰਨਾ ਨਹੀਂ ਚਾਹੀਦਾ। ਉਦਾਂ ਤਾਂ ਮੈਂ ਕਿਹਾ ਜੇ ਲੋਕਾਂ ਦੀਆਂ ਵੋਟਾਂ ਪਵਾ ਲੈਣ, ਲੋਕਾਂ ਨੇ ਵੋਟ ਤੇ ਉਹੀ ਕਰਨਾ ਕਿ ਇਹਦੇ ਨਾਲ ਜਾ ਕੇ ਆਪਾਂ ਜੁੜਨਾ। ਕਿਉਂਕਿ ਸੁਪਰ ਪਾਵਰ, ਚਲੋ ਕਹਿੰਦੇ 5 ਸੁਪਰ ਪਾਵਰਾਂ, ਪਰ ਸੁਪਰ ਪਾਵਰ ਹੈਗੀ ਇੱਕੋ ਹੀ ਆ, ਅਮਰੀਕਾ। ਠੀਕ ਆ, ਇਹ ਸੀਗਾ ਬਾਈਡਨ ਹੁਣਾਂ ਨੂੰ ਜਿਹੜੀ ਸੀਗੀ ਵਰਤਣੀ ਨਹੀਂ ਆਈ। ਟਰੰਪ ਹੁਣਾਂ ਨੇ ਜਿਹੜਾ ਸੀਗਾ ਉਹ ਦੱਸਤਾ ਕਿ ਯਾਰ ਤੁਸੀਂ ਸ਼ੇਰ ਹੋ ਕੇ ਤੁਸੀਂ ਕਿੱਥੇ ਹੱਥ ਅੱਡੀ ਜਾਂਦੇ ਆ ਲੋਕਾਂ ਮੂਹਰੇ, ਹੁਕਮ ਦਿਓ ਸਿੱਧੇ ਉਹਨਾਂ ਨੂੰ। ਜੀ। ਅੱਛਾ, ਇਹ ਹੋ ਗਈ ਕੈਨੇਡਾ ਵਾਲਿਆਂ ਦੀ ਗੱਲ। ਗਾਰਡੀਅਨਸ਼ਿਪ ਨੂੰ ਲੈ ਕੇ ਵੀ ਬੜੇ ਸਵਾਲ ਅਟਾਰਨੀ ਟਿਰਕੈਨਾ ਜੀ ਜਿਹੜੇ ਉਹ ਆਉਂਦੇ ਆ, ਉਹਨਾਂ ਕੇਸਿਸ ਦੀ ਕੀ ਇਸ ਟਾਈਮ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਹੈ? ਗਾਰਡੀਅਨਸ਼ਿਪ ਦਾ ਜਿਹਦਾ ਗ੍ਰਾਂਟ ਹੋ ਗਿਆ 360, ਜਿੱਦਾਂ ਪਹਿਲਾਂ ਹੀ ਦੱਸਿਆ ਕਿ ਇਟਸੈਲਫ ਉਹ ਇੱਕ ਸਟੈਚੂਟਰੀ ਪ੍ਰੋਲ ਆ, ਉਹ ਬੰਦਾ ਰਹਿ ਸਕਦਾ, ਉਹਨੂੰ ਡਿਪੋਰਟ ਉਹਨਾਂ ਨੇ ਨਹੀਂ ਕਰਨਾ, 2 ਸਾਲ ਦਾ ਰੂਲ ਉਹਨਾਂ ਤੇ ਨਹੀਂ ਲਾਣਾ। ਠੀਕ ਹੈ ਜੀ। ਸੋ ਉਹਨਾਂ ਦਾ ਜਿਹੜਾ ਉਸ ਤਰੀਕੇ ਨਾਲ 360 ਅਪਰੂਵ ਹੋਇਆ ਉਹਦਾ, ਜਿਹਦਾ ਨਹੀਂ ਹੋਇਆ ਜੇ ਉਹਨੂੰ ਪ੍ਰੋਬਲਮ ਆ। ਆਲਰਾਈਟ, ਠੀਕ ਹੈ।